ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਆ। ਅੱਜ ਦੇ ਇਸ ਪਾਕਿਸਤਾਨ ਦੇ ਨਾਲ ਜੁੜੇ ਖਬਰਾਂ ਦੇ ਵੱਡੇ ਬੁਲਟਨ ਅਪਡੇਟ। पाकिस्तान च अमरीका च 13 जनवरी साल 2026 का दिन डुब चुका है और पाकिस्तान च 14 जनवरी साल 2026 चढ़ चुकी है। पाकिस्तान दे नाल जुड़ियां ये खबरां असीं हफ्ते च 5 दिन मंडे टू फ्राइडे तुहाडे वास्ते लैके आउने आ। ये खबरां तुसीं पंजाबी रेडियो यूएसए दे नैशनल और इंटरनैशनल रेडियो नेटवर्क दे नाल पंजाबी रेडियो यूएसए दे ऑफिशियल यूट्यूब, फेसबुक, इंस्टाग्राम और टिकटॉक ते भी वेखते हो और सुनते हो। अपने सुनने और देखने वाले दस जाइए कि अज दा खबरां दा ये बुलेटिन डेडिकेट करने आ, नावे करने आ, चढ़ावा पेश करने आ इशरत फातिमा जी दे। इशरत फातिमा ओ ना जिहड़ा पाकिस्तानी खबरां दे हवाले दे नाल एक जग तुमिया ना है। इस बारे वजह की है, अज दीयां खबरां दी आखिरी खबर है जिहड़ी ओ इस बारे है। दिस न्यूज़ बुलेटिन डेडिकेटेड टू लिविंग लेजेंड इशरत फातिमा जी। मसूद बाद ने खबर हले 9 ਮਈ ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਮੌਕੇ ਰੇਡੀਓ ਪਾਕਿਸਤਾਨ ਪਸ਼ਾਵਰ ਤੇ ਹਮਲੇ 'ਚ ਸੀਐਮ ਕੇਪੀਕੇ ਸੋਹੇਲ ਅਫਰੀਦੀ ਦਾ ਵੀ ਨਾਂ ਆ ਗਿਆ ਤੇ ਦੂਜੇ ਪਾਸੇ ਇਮਰਾਨ ਖਾਨ ਦੀ ਘਰਵਾਲੀ ਦੇ ਨਾਲ ਜੇਲ੍ਹ 'ਚ ਦੁਬਾਰਾ ਮੁਲਾਕਾਤ ਹੋਈ ਹੈ। ਜੀ ਬਿਲਕੁਲ ਜੀ, ਇਹ ਤੇ ਗੱਲ ਕਈ ਦਿਨਾਂ ਦੀ ਗਰਦਸ਼ ਦੇ ਵਿੱਚ ਸੀਗੀ ਔਰ ਉਸ ਤੋਂ ਬਾਅਦ ਕਰਾਚੀ ਜਦੋਂ ਸੋਹੇਲ ਅਫਰੀਦੀ ਹੋਣੇ ਗਏ ਤੇ ਉਹਨਾਂ ਨੂੰ ਪੁੱਛਿਆ ਗਿਆ ਇੱਕ ਸਵਾਲ ਕਿ ਜੀ ਕੰਮ ਜਿਹੜਾ ਇਹ ਹਮਲਿਆਂ ਦਾ ਤੇ ਇਸ ਤਰ੍ਹਾਂ ਗੱਲ ਹੋਣ ਰਹੀ ਹੈ ਤੇ ਕਿਹਨੇ ਕੀਤਾ। ਉਹਨੇ ਆਖਿਆ ਕਿ ਜਿਨੇ ਸੀਸੀਟੀਵੀ ਫੁਟੇਜ ਗਾਇਬ ਕੀਤੀ। ਸੋ ਹਮਲਿਆਂ ਦੇ ਵਿੱਚ ਇhtਜਾਜ ਕਰਨਾ ਹੋਰ ਹੈ, ਇhtਜਾਜ ਕਰਦੇ ਲੋਕਾਂ ਦਾ ਨਜ਼ਰ ਆਣਾ ਜਿਹੜਾ ਉਹ ਹੋਰ ਗੱਲ ਹੈ। ਇੱਕ ਹਮਲਾ ਹੋਇਆ, ਹਮਲਾ ਹੋਣ ਦੇ ਟਾਈਮ ਦੀ ਜਿਹੜੀ ਵੀਡੀਓ ਆ ਉਹ ਇੱਕ ਹੋਰ ਮਾਮਲਾ ਹੈ। ਸੋ ਉਹਦੇ ਵਿੱਚ ਆਖਿਆ ਜਾ ਰਿਹਾ ਹੈ ਕਿ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਹੈ ਜਿਹੜੀ ਉਹਨੂੰ ਪਸ਼ਾਵਰ ਯਾਨੀ KPK ਦਾ ਇਹ ਜਿਹੜਾ ਡਾਟਾ ਆ ਇਹ ਪੰਜਾਬ ਭੇਜਿਆ ਗਿਆ ਆ। ਪੰਜਾਬ 'ਚ ਜਿਹੜੇ ਟੈਸਟ ਹੋਏ ਨੇ ਉਹਦੇ ਵਿੱਚ ਆਖਿਆ ਜਾ ਰਿਹਾ ਕਿ ਜੀ ਸੋਹੇਲ ਅਫਰੀਦੀ ਹੈ ਜਿਹੜਾ ਉਹ ਰੇਡੀਓ ਪਾਕਿਸਤਾਨ ਪਸ਼ਾਵਰ ਦੀ ਬਿਲਡਿੰਗ ਨੂੰ ਜਦੋਂ ਅੱਗ ਲਾਈ ਗਈ, ਹਮਲਾ ਕੀਤਾ ਗਿਆ, ਤੋੜ ਫੋੜ ਕੀਤੀ ਗਈ ਤੇ ਉਸ ਇhtਜਾਜ ਦਾ ਹਿੱਸਾ ਸੀਗਾ। ਇਹਦੇ ਵਿੱਚ ਆਖਿਆ ਜਾ ਰਿਹਾ ਕਿ ਜਿਹੜੇ ਮੁਜਰਮ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚ ਵਾਜ਼ਿਹ ਤੌਰ ਤੇ ਵੇਖਿਆ ਜਾ ਸਕਦਾ ਕਿ ਸੋਹੇਲ ਅਫਰੀਦੀ ਹੈ ਜਿਹੜਾ ਉਹ ਵੀ ਅੱਗੇ ਹੈ। ਹੁਣ ਇਹ ਮੁਕਦਮਾ ਹੈ ਜਿਹੜਾ ਇਹਦੇ ਤੋਂ ਕਹਿਣ ਦੇ ਨੇ ਕਿ ਇਹ ਗੱਲ ਵੀ ਇੱਕ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਹਦੇ ਨਾਲ ਹੋਰ ਬਹੁਤ ਸਾਰੀ ਲੀਡਰਸ਼ਿਪ ਹੈ ਜਿਹੜੀ KPK ਸਰਕਾਰ ਦੀ ਉਹ ਵੀ ਹਿੱਸਾ ਹੈ। ਹੁਣ ਹਜੇ ਤੱਕ KPK ਸਰਕਾਰ ਹੈ ਯਾਨੀ ਖੈਬਰ ਪਖਤੂਨਖਵਾ ਸੂਬਾ ਸਰਕਾਰ ਜਿਹੜੀ ਉਹਦੇ ਵੱਲੋਂ ਕਿਸੇ ਕਿਸਮ ਦੀ ਕੋਈ ਸਟੇਟਮੈਂਟ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਲੋਕ ਇਹ ਸਭ ਕੁਝ ਕਰ ਰਹੇ ਨੇ ਉਹ ਸਾਨੂੰ ਕੁਝ ਨਾ ਕੁਝ ਵੀ ਬਣਾ ਸਕਦੇ ਨੇ। ਇਹ ਇੱਕ ਅਵਾਮੀ ਰਿਐਕਸ਼ਨ ਸੀ, ਅਵਾਮੀ ਰੱਦੇ ਅਮਲ ਸੀਗਾ, ਲੋਕਾਂ ਦਾ ਰਿਸਪੌਂਸ ਸੀਗਾ ਆਪਣੇ ਲੀਡਰ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਉੱਤੇ। ਸੋ ਉਹਨੂੰ ਦਬਾਇਆ ਗਿਆ। ਪਹਿਲਾਂ ਤਾਂ ਇਹ ਹੈ ਕਿ ਇਮਰਾਨ ਖਾਨ ਦੇ ਨਾਲ ਇਹ ਜਿਹੜੀਆਂ ਬਦਸਲੂਕੀਆਂ ਹੋਈਆਂ, ਜੇਲ੍ਹ ਦੇ ਹੱਥ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੋਇਆ, ਉਹਦੇ ਉੱਤੇ ਇਨਸਾਫ ਕੀਤਾ ਜਾਏ। ਉਸ ਤੋਂ ਬਾਅਦ ਜਜ਼ਾਵਾਂ ਸਜ਼ਾਵਾਂ ਜਿਹੜੀਆਂ ਦਿੱਤੀਆਂ ਗਈਆਂ। ਫੌਜ ਦਾ ਇਹ ਮੰਨਣਾ ਹੈ ਕਿ ਇਹ ਫੌਜ ਦੇ ਖਿਲਾਫ, ਮੁਲਕ ਦੇ ਖਿਲਾਫ ਬਗਾਵਤ ਕੀਤੀ ਗਈ, ਇਹ ਮੁਲਕ ਦੁਸ਼ਮਣੀ ਦਾ ਕੰਮ ਹੈ। ਹੁਣ ਇਹ ਗੁੰਝਲ ਜਿਹੜੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਸੁਲਝਦੀ ਹੈ ਜਾਂ ਹੋਰ ਗੁੰਝਿਆਲੀ ਹੁੰਦੀ ਹੈ ਇਹ ਤਾਂ ਫਿਰ ਪਤਾ ਲੱਗੇਗਾ। ਰਹੀ ਗੱਲ ਬੁਸ਼ਰਾ ਬੀਬੀ ਦੀ ਔਰ ਇਮਰਾਨ ਖਾਨ ਦੀ ਅਡਿਆਲਾ ਜੇਲ੍ਹ ਰਾਵਲਪਿੰਡੀ 'ਚ ਮੁਲਾਕਾਤ ਦੀ ਤੇ ਜ਼ਾਹਰ ਹੈ ਜੇਲ੍ਹ ਦੇ SOPs ਨੇ ਜਿਹੜੇ ਉਹਦੇ ਮੁਤਾਬਕ ਇਹ ਹਫ਼ਤਾਵਾਰ ਮੁਲਾਕਾਤ ਆ ਜਿਹੜੀ ਹੋਈ। ਪਿੱਛੇ ਬਥੇਰਾ ਚਿਰ ਨਹੀਂ ਸੀ ਹੋਈ, ਪਿਛਲੇ ਹਫ਼ਤੇ ਵੀ ਅਸੀਂ ਖਬਰ ਦਿੱਤੀ ਕਿ ਦੋਵਾਂ ਦੀ ਕੋਈ 40-45 ਮਿੰਟ ਮੁਲਾਕਾਤ ਹੈ ਜਿਹੜੀ ਹੋਈ। ਕੱਲ ਵੀ ਇਹ ਮੰਗਲਵਾਰ ਸੀ, ਇਮਰਾਨ ਖਾਨ ਦੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਮੁਲਾਕਾਤ ਦਾ ਦਿਨ ਸੀਗਾ। ਸੋ ਜੇਲ੍ਹ ਦੇ ਬਾਹਰੋਂ ਤਾਂ ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਨਾ ਕਿਸੇ ਪਾਰਟੀ ਲੀਡਰ ਨੂੰ, ਨਾ ਇਮਰਾਨ ਖਾਨ ਦੀਆਂ ਭੈਣਾਂ ਨੂੰ। ਪਰ ਜੇਲ੍ਹ ਦੇ ਅੰਦਰ ਦੋਵੇਂ ਮੀਆਂ ਬੀਵੀ ਦੀ ਮੁਲਾਕਾਤ ਕੋਈ ਅੱਧਾ ਘੰਟਾ ਜਿਹੜੀ ਉਹ ਹੋਈ ਹੈ। ਪਰ ਇਹ ਵੀ ਸਰਕਾਰੀ ਜ਼ਰੀਆਂ ਤੋਂ ਆਉਣ ਵਾਲੀ ਖਬਰ ਆ। ਕੀ ਗੱਲਬਾਤ ਹੋਈ ਇਸ ਬਾਰੇ ਕੋਈ ਦੱਸ ਨਹੀਂ ਪਾਈ ਗਈ ਜੀ। TLP ਦੇ ਸਾਦ ਰਿਜ਼ਵੀ ਅਤੇ ਉਹਨਾਂ ਦੇ ਭਰਾ ਦੇ ਗਵਾਚਣ ਵਾਲਾ ਮਾਮਲਾ ਅਜੇ ਵੀ ਗੁੰਝਲ 'ਚ ਹੈ। ਖਬਰਾਂ ਮਿਲ ਰਹੀਆਂ ਨੇ ਕਿ ਕਸ਼ਮੀਰ 'ਚ ਲੁਕੇ। ਅਸਲ ਦੇ ਵਿੱਚ ਨਾ ਇਹ ਸੋਸ਼ਲ ਮੀਡੀਆ ਤੇ ਪਿਛਲੇ 2 ਦਿਨਾਂ ਤੋਂ ਪਾਕਿਸਤਾਨ 'ਚ ਇੱਕ ਵਾਰ ਫਿਰ ਖਬਰਾਂ ਗਰਦਸ਼ ਨੇ। ਜਦੋਂ ਮੁਰੀਦ ਕੇ ਇਹਨਾਂ ਦਾ ਇhtਜਾਜ ਅਖੇੜਿਆ ਗਿਆ ਆ ਤਹਿਰੀਕੇ ਲਬੈਕ ਪਾਕਿਸਤਾਨ, ਜਿਹਦੇ ਤੇ ਹੁਣ ਮੁਲਕ ਭਰ ਦੇ ਵਿੱਚ ਪਾਬੰਦੀ ਲਾ ਦਿੱਤੀ ਗਈ ਹੈ, ਅਤਗਰ ਤਨਜ਼ੀਮ ਨੂੰ ਡਿਕਲੇਅਰ ਕਰ ਦਿੱਤਾ ਗਿਆ, ਉਦੋਂ ਗੋਲੀ ਕਹਿੰਦੇ ਨੇ ਕਿ ਵੱਜੀ ਹੈ ਸਾਦ ਰਿਜ਼ਵੀ ਨੂੰ ਜਿਹੜਾ ਇਸ ਵੇਲੇ ਪਾਰਟੀ ਪ੍ਰਧਾਨ ਆ। ਫਿਰ ਇਹ ਉੱਥੋਂ ਫਰਾਰ ਹੋ ਗਏ। ਸਰਕਾਰ ਯਾਨੀ ਪੰਜਾਬ ਸਰਕਾਰ ਔਰ ਜਿਹੜੀ ਸੈਂਟਰਲ ਸਰਕਾਰ ਆ, ਫੈਡਰਲ ਸਰਕਾਰ ਆ, ਇਹ ਇਨਕਾਰੀ ਨੇ ਇਸ ਗੱਲ ਤੋਂ ਕਿ ਇਹ ਕਿਸੇ ਵੀ ਲਾਈਨ ਐਨਫੋਰਸਮੈਂਟ ਏਜੰਸੀ ਦੀ ਕਬਜ਼ੇ 'ਚ ਨਹੀਂ ਤੇ ਨਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਭਰਾ ਨੇ ਜਿਹੜੇ ਇਹ ਫਰਾਰ ਨੇ। ਹੁਣ ਫਰਾਰੀ ਤੋਂ ਬਾਅਦ ਇਹ ਆਖਿਆ ਜਾ ਰਿਹਾ ਸੀਗਾ ਜਿਹੜੇ 2 ਦਿਨ ਪਹਿਲਾਂ ਮੈਂ ਦੱਸਿਆ ਸੋਸ਼ਲ ਮੀਡੀਆ ਤੇ ਚਰਚਾ ਚੱਲਿਆ ਕਿ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਗ੍ਰਿਫਤਾਰ ਪਹਿਲਾਂ ਦੇ ਸਨ, ਸਰਕਾਰ ਦੀ ਕਸਟਡੀ 'ਚ ਸਨ। ਇਹਨਾਂ ਦੀ ਗ੍ਰਿਫਤਾਰੀ ਜਿਹੜੀ ਉਹਨੂੰ ਡਿਕਲੇਅਰ ਨਹੀਂ ਸੀਗਾ ਕੀਤਾ ਜਾ ਰਿਹਾ। ਸੋ ਗ੍ਰਿਫਤਾਰੀ ਨੂੰ ਡਿਕਲੇਅਰ ਨਹੀਂ ਸੀ ਕੀਤਾ ਗਿਆ। ਹੁਣ ਬਕਾਇਦਾ ਪਾਕਿਸਤਾਨ ਤੋਂ ਡੌਨ ਮੀਡੀਆ ਗਰੁੱਪ ਆ, ਉਹਦੇ ਇੱਕ ਸੀਨੀਅਰ ਅਫਸਰ ਨੇ ਇਹ ਆਖਿਆ ਹੈ ਕਿ ਸਾਦ ਰਿਜ਼ਵੀ ਔਰ ਉਹਦਾ ਭਰਾ ਆ ਜਿਹੜਾ ਹਜੇ ਵੀ
ਉਹ ਸਿਕਿਉਰਿਟੀ ਮਹਿਕਮੇ ਨੇ ਜਿਹੜੇ ਉਹਨਾਂ ਦੀ ਕਹਿ ਲਓ ਗ੍ਰਿਫਤ 'ਚ, ਉਹਨਾਂ ਦੀ ਗ੍ਰਿਫਤਾਰੀ 'ਚ ਜਾਂ ਉਹਨਾਂ ਦੇ ਹੱਥੇ ਨਹੀਂ ਗਿਆ ਹੈ। ਇਹ ਆਖਿਆ ਜਾ ਰਿਹਾ ਕਿ ਪਾਕਿਸਤਾਨ ਦੇ ਕਬਜ਼ੇ 'ਚ ਆਇਆ ਕਸ਼ਮੀਰ, ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਆ, ਉੱਥੇ ਇਹ ਲੁਕੇ ਨੇ। ਉਹ ਹੁਣ ਕਿੱਦਾਂ ਟਰੇਸ ਕੀਤਾ ਆ, ਇਹ ਵੀ ਇੰਟੈਲੀਜੈਂਸ ਏਜੰਸੀ ਰਿਪੋਰਟ ਆ। ਪਰ ਸਰਕਾਰ ਦਾ ਇਹ ਕਹਿਣਾ ਕਿ ਉਹ ਨਾ ਤਾਂ ਗ੍ਰਿਫਤਾਰ ਹੋਏ ਨੇ, ਨਾ ਸਾਡੇ ਕੋਲ ਨੇ, ਉਹਨਾਂ ਦੀ ਗ੍ਰਿਫਤਾਰੀ ਵਾਸਤੇ ਅਸੀਂ ਕੋਸ਼ਿਸ਼ਾਂ ਕਰ ਰਹੇ ਨੇ, ਨਾ ਤਾਂ ਕਿਤੇ ਛਾਪੇ ਪੈਣ ਦੀ ਕੋਈ ਖਬਰ ਤੁਸੀਂ ਵੇਖੀ, ਨਾ ਪਤਾ ਲੱਗ ਰਿਹਾ ਕਿ ਛਾਪੇ ਮਾਰ ਕੇ ਫਲਾਣੀਆਂ ਗ੍ਰਿਫਤਾਰੀਆਂ ਹੋਈਆਂ, ਨਾ ਕੋਈ ਇਹੋ ਜਿਹਾ ਮਾਮਲਾ ਸਾਹਮਣੇ ਆਇਆ। ਪਾਬੰਦੀ ਲੱਗ ਗਈ, ਇਹਨਾਂ ਦੀਆਂ ਮਸੀਤਾਂ ਦੇ ਜਿਹੜੇ ਇਮਾਮ ਸਨ ਉਹਨਾਂ ਦੇ ਵਜ਼ੀਫੇ ਲੱਗ ਗਏ। ਉਸ ਤੋਂ ਬਾਅਦ ਪਿੱਛੇ ਜਿਹੜਾ ਉਹ ਇਹ ਕਹਿ ਦਿੱਤਾ ਗਿਆ ਕਿ ਜਿਹੜੇ ਵਜ਼ੀਫੇ ਵੀ ਖਾਣਦੇ ਨੇ ਸਰਕਾਰ ਖਿਲਾਫ ਫਤਵੇ ਔਰ ਤਕਰੀਰਾਂ ਕਰਦੇ ਨੇ ਮਸੀਤਾਂ 'ਚ, ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ, ਮੁਲਕ ਦੁਸ਼ਮਣੀ ਦੇ ਪਰਚੇ ਨੇ ਜਿਹੜੇ ਉਹ ਦਿੱਤੇ ਜਾਣਗੇ। ਹੁਣ ਇਹ ਤਾਜ਼ਾ ਖਬਰ ਜਿਹੜਾ ਇਹ ਸਾਹਮਣੇ ਆਈ ਹੈ, ਪਰ ਹਜੇ ਤੱਕ ਗੁੰਝਲ ਹੈ। ਨਾ ਤੇ ਸਰਕਾਰ ਵੱਲੋਂ ਆਇਆ ਬਿਆਨ ਆ ਕਿ ਜੀ ਉਹਨਾਂ ਨੂੰ ਨਾ ਤੇ ਗ੍ਰਿਫਤਾਰ ਕੀਤਾ, ਨਾ ਸਾਡੇ ਕੋਲ ਉਹ ਕਾਬਲੇ ਯਕੀਨ ਆ, ਤੇ ਨਾ ਉਹਨਾਂ ਦੇ ਫਰਾਰ ਤੇ ਯਕੀਨ ਹੁੰਦਾ ਕਿ ਸਟੇਟ ਆ ਜਿਹੜੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਔਰ ਨਾਕਾਮ ਹੋ ਗਈ। ਮਤਲਬ ਜਿਹਨੂੰ ਗ੍ਰਿਫਤਾਰ ਕਰਨਾ ਹੀ ਉਹ ਅਡਿਆਲਾ ਜੇਲ੍ਹ ਤੋਂ ਲੈ ਕੇ ਦੇਖੋ ਕਿ ਸੱਤਾ ਪਰਦਿਆਂ ਚੋਂ ਕੱਢ ਲਿਆਉਂਦੇ ਜੇ, ਉਹ ਦੋਵੇਂ ਭਾਵੇਂ ਤੁਹਾਨੂੰ ਪਤਾ ਨਾ ਹੋਵੇ ਕਿ ਕਿੱਥੇ ਨੇ ਔਰ ਕਿੱਥੇ ਲੁਕੇ ਨੇ ਔਰ ਇਹਨਾਂ ਨੂੰ ਗ੍ਰਿਫਤਾਰ ਕਿਦਾਂ ਕਰਨਾ, ਮੰਨਣ 'ਚ ਆਉਂਦੀ ਨਹੀਂ ਇਹ ਗੱਲ ਜੀ। UAE ਜਾਣ ਵਾਲੇ ਪਾਕਿਸਤਾਨੀ ਮੁਸਾਫਰਾਂ ਨੂੰ ਇਮੀਗ੍ਰੇਸ਼ਨ ਕਾਊਂਟਰ 'ਚ ਛੁੱਟ ਲੱਭਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਪਰ ਦੂਜੇ ਪਾਸੇ BOIOE ਨੇ ਦਰਜਨਾਂ ਏਜੰਟਾਂ ਦੇ ਲਾਇਸੈਂਸ ਕੈਂਸਲ ਕਰ ਛੱਡੇ। ਜੀ ਜਿਹੜੀ ਤੇ UAE ਵਾਲੀ ਖਬਰ ਹੈ, ਇਹ ਬਕਾਇਦਾ ਇੱਕ ਸਮਝੌਤਾ ਹੈ ਜਿਹੜਾ ਉਹਦੇ ਉੱਤੇ ਪਾਕਿਸਤਾਨੀ ਜਿਹੜੇ ਸਾਡੇ ਮਿਨਿਸਟਰ ਨੇ ਮੋਹਸਨ ਨਕਵੀ ਔਰ UAE ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੇ ਦਸਤਖਤ ਹੋ ਗਏ ਨੇ। ਪਾਕਿਸਤਾਨ ਦੇ ਜਿੰਨੇ ਵੱਡੇ 에ਅਰਪੋਰਟ ਨੇ ਉੱਥੋਂ ਜਦੋਂ UAE ਦੇ ਵਾਸਤੇ ਲੋਕ ਜਾਣਗੇ ਤੇ ਇਮੀਗ੍ਰੇਸ਼ਨ ਦਾ ਅਮਲ ਜਦੋਂ ਉੱਥੇ 에ਅਰਪੋਰਟ ਤੇ ਅਪੜਦੇ ਸੀ, ਜਿੱਦਾਂ ਅਸੀਂ ਅਮਰੀਕਾ ਅਪੜਨੇ ਆ ਤੇ ਸਾਡਾ ਹੁੰਦਾ ਆ, ਉਹ ਪਾਕਿਸਤਾਨ 'ਚ ਹੀ ਹੋ ਜਾਇਆ ਕਰੇਗਾ। ਯਾਨੀ ਇਮੀਗ੍ਰੇਸ਼ਨ ਦੀ ਸਾਰੀ ਪੁੱਛ ਪਰਤੀਤ ਹੈ ਜਿਹੜੀ ਉਹ ਪਾਕਿਸਤਾਨ 'ਚ ਹੀ ਹੋਇਆ ਕਰੇਗੀ। ਉਸ ਤੋਂ ਬਾਅਦ ਜਹਾਜ਼ 'ਚ ਬਹਿਣ ਦੀ ਇਜਾਜ਼ਤ ਲੱਭੇਗੀ। ਜੇ ਕੋਈ ਮਸਲਾ ਹੈ, ਫੱਡਾ ਹੈ, ਤੇ ਉਹ ਪਾਕਿਸਤਾਨੀ 에ਅਰਪੋਰਟਾਂ ਦੇ ਉੱਤੇ ਹੀ ਹੋ ਜਾਇਆ ਕਰੇਗਾ ਔਰ ਉੱਥੇ ਜਵਾਬ ਦੇ ਦਿੱਤਾ ਜਾਏਗਾ। ਜਾ ਕੇ ਉੱਥੋਂ ਵਾਪਸ ਹੋਣ ਵਾਲਾ ਕੰਮ ਜਿਹੜਾ ਉਹ ਨਹੀਂ ਹੋਏਗਾ। ਨੰਬਰ 2, ਇਹਦੇ ਤੇ ਸਭ ਤੋਂ ਪਹਿਲੇ ਸ਼ੁਰੂਆਤ ਪਾਕਿਸਤਾਨ ਦਾ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਕਰਾਚੀ, ਉਹਦੇ 에ਅਰਪੋਰਟ ਤੋਂ ਸ਼ੁਰੂਆਤ ਹੋ ਰਹੀ ਹੈ। ਕਹਿ ਰਹੇ ਨੇ ਕਿ ਕਰਾਚੀ 에ਅਰਪੋਰਟ ਤੋਂ UAE ਜਾਣ ਵਾਲੇ ਨੇ ਜਿਹੜੇ, ਇਹ ਸਭ ਤੋਂ ਪਹਿਲੇ ਇਸ ਸਹੂਲਤ ਤੋਂ ਉਹ ਫਾਇਦਾ ਚੁੱਕਣਗੇ। ਯਾਦ ਰਵੇ ਪ੍ਰਵੀਨ ਕਿ ਇਹ ਸਹੂਲਤ ਕੋਈ ਨਵੀਂ ਨਹੀਂ ਹੈ। ਜਦੋਂ ਹਜ ਮਿਸ਼ਨ ਸ਼ੁਰੂ ਹੁੰਦਾ ਹੈ, ਲੱਖਾਂ ਦੀ ਗਿਣਤੀ 'ਚ ਹਾਜੀ ਜਾਂਦੇ ਨੇ ਤੇ ਉਹਨਾਂ ਦੀ ਇਮੀਗ੍ਰੇਸ਼ਨ ਪਾਕਿਸਤਾਨੀ 에ਅਰਪੋਰਟਸ ਦੇ ਉੱਤੇ ਹੀ ਹੋ ਜਾਂਦੀ ਹੈ। ਉਹਨਾਂ ਨੇ ਸਾਊਦੀ ਅਰਬ ਅਪੜ ਕੇ ਸਿਰਫ ਆਪਣਾ ਸਮਾਨ ਲੈਣਾ ਹੁੰਦਾ ਆ ਤੇ ਮੁਤਲਕਾ ਬੂਥ ਥਾਣੀ ਜਾਂ ਗੇਟ ਥਾਣੀ ਬਾਹਰ ਚਲੇ ਜਾਣਾ ਹੁੰਦਾ ਆ। ਇਮੀਗ੍ਰੇਸ਼ਨ ਦਾ ਪ੍ਰੋਸੈਸ ਉਹਨਾਂ ਦਾ ਪਾਕਿਸਤਾਨੀ 에ਅਰਪੋਰਟਸ ਤੇ ਪੂਰਾ ਹੋ ਜਾਂਦਾ ਆ। ਸੇਮ UAE ਦਾ ਜਿਹੜਾ ਇਹ ਮਾਮਲਾ, ਇਹ ਵੀ ਪਾਕਿਸਤਾਨੀ 에ਅਰਪੋਰਟਸ ਦੇ ਉੱਤੇ ਹੀ ਹੋ ਜਾਇਆ ਕਰੇਗਾ। ਕਰਾਚੀ ਤੋਂ ਸ਼ੁਰੂਆਤ ਹੋਣੀ ਆ, ਫਿਰ ਹੌਲੀ ਹੌਲੀ ਲਾਹੌਰ, ਇਸਲਾਮਾਬਾਦ, ਫੈਸਲਾਬਾਦ, ਕੋਇਟਾ, ਪਿਸ਼ਾਵਰ, ਇਹਨਾਂ 에ਅਰਪੋਰਟਸ ਤੇ ਵੀ ਉਮੀਦ ਹੈ ਕਿ ਇਹ ਸਾਰਾ ਮਾਮਲਾ ਜਿਹੜਾ ਆਏਗਾ। ਤੇ ਰਹੀ ਗੱਲ ਕਿ ਜੀ ਜਿਹੜਾ ਤੁਸੀਂ ਦੱਸਣ ਦੇ ਜੇ ਕਿ ਓਵਰਸੀਜ਼ ਬਿਊਰੋ ਆਫ ਇਮੀਗ੍ਰੇਸ਼ਨ ਐਂਡ ਓਵਰਸੀਜ਼ ਇੰਪਲਾਇਮੈਂਟ, ਉਹਨੇ ਦਰਜਨਾਂ ਲਾਇਸੈਂਸ ਕੈਂਸਲ ਕੀਤੇ ਨੇ। ਬਿਲਕੁਲ ਜੀ, ਬਿਊਰੋ ਆਫ ਇਮੀਗ੍ਰੇਸ਼ਨ ਐਂਡ ਓਵਰਸੀਜ਼ ਇੰਪਲਾਇਮੈਂਟ ਨੇ ਇੱਕ ਹਫ਼ਤੇ ਦੇ ਵਿੱਚ ਦਰਜਨਾਂ ਲਾਇਸੈਂਸ ਨੇ ਜਿਹੜੇ ਕੈਂਸਲ ਕੀਤੇ ਨੇ। ਔਰ ਇਹ ਓਵਰਸੀਜ਼ ਇੰਪਲਾਇਮੈਂਟ ਪ੍ਰਮੋਟਰਸ, ਜਿਨ੍ਹਾਂ ਨੂੰ ਆਮ ਜ਼ੁਬਾਨ 'ਚ ਅਸੀਂ ਏਜੰਟ ਕਹਿੰਦੇ ਆ, ਜਿਹੜੇ ਰੋਜ਼ਗਾਰ ਦੇ ਵਾਸਤੇ ਲੋਕਾਂ ਕੋਲੋਂ ਪੈਸੇ ਪੂਹੇ ਲੈ ਕੇ ਬਾਹਰ ਘੱਲਦੇ ਨੇ, ਉਹਨਾਂ ਦੇ ਖਿਲਾਫ ਇਹ ਕਾਰਵਾਈਆਂ ਹੋਈਆਂ ਨੇ। ਇੱਕ ਜੀ ਮੈਂ ਪਹਿਲਾਂ ਇਹ ਦੱਸ ਦਵਾਂ ਕਿ ਇਸ ਗੱਲ ਦਾ ਪਿਛੋਕੜ ਇਹ ਹੈ ਕਿ ਇੱਕ ਦਰਖਾਸਤ ਆ ਜਿਹੜੀ ਉਹ ਇਹਨਾਂ ਦੇ ਖਿਲਾਫ ਆ ਜਿਹੜੀ ਉਹ ਲਾਂਚ ਕੀਤੀ ਗਈ ਸੀਗੀ। ਇਹ ਦਰਖਾਸਤ, ਇਹ ਮਾਮਲਾ ਜਿਹੜਾ ਆ ਇਹ ਸਾਹਮਣੇ ਆਇਆ। ਇੱਕ ਬੰਦੇ ਨੇ ਆਖਿਆ ਕਿ ਮੇਰੇ ਕੋਲੋਂ ਸਰਕਾਰੀ ਫੀਸ ਜਿਹੜੀ ਤੈਅ ਹੈ ਉਹਦੇ ਤੋਂ ਵੀ ਕਈ ਪੈਸੇ ਕਹਿ ਲਵੋ ਕਿ ਚੋਖੇ ਵੱਧ ਲਏ ਗਏ। ਉਸ ਤੋਂ ਬਾਅਦ ਮੈਨੂੰ ਬਾਹਰ ਵੀ ਨਹੀਂ ਭੇਜਿਆ ਗਿਆ, ਲਾਰੇ ਵੀ ਲਾਏ ਗਏ। ਤੇ ਹੁਣ ਮੈਂ ਆ ਕੇ ਉਹਨੇ ਫਿਰ ਐਪਲੀਕੇਸ਼ਨ ਲਾਂਚ ਕੀਤੀ। ਐਪਲੀਕੇਸ਼ਨ ਜਦੋਂ ਲਾਂਚ ਕੀਤੀ ਗਈ ਤੇ ਫਿਰ ਇਹੋ ਜਿਹੀਆਂ ਸ਼ਿਕਾਇਤਾਂ ਦੇ ਸਿਰ ਤੇ ਰਾਈਟ ਨੂੰ ਜਦੋਂ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ, ਕਲਿਆਰ ਐਸੋਸੀਏਟਸ, ਦੂਜੇ ਨੇ ਸੈਮੈਟਿਕ ਇੰਟਰਨੈਸ਼ਨਲ, ਅਹਿਮਦ ਇੰਟਰਪ੍ਰਾਈਜ਼ਸ, ਅਕਾਰਡ ਇੰਟਰਨੈਸ਼ਨਲ, ਸ਼ਫਰਾਨ ਓਵਰਸੀਜ਼ ਇੰਪਲਾਇਮੈਂਟ ਸੈਂਟਰ, ਨਿਊ ਵਿਜ਼ਨ ਓਵਰਸੀਜ਼ ਇੰਪਲਾਇਮੈਂਟ, ਫਾਈਨਲ ਕੇਅਰ ਓਵਰਸੀਜ਼ ਇੰਪਲਾਇਮੈਂਟ, ਰਾਣਾ ਕੋ ਔਰ ਗੁਲਸ਼ਨ ਰਿਕਰੂਟਿੰਗ ਏਜੰਸੀ, ਇਹਨਾਂ ਸਾਰੀਆਂ ਨੂੰ ਬੈਨ ਕਰ ਦਿੱਤਾ ਗਿਆ। ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਗਏ ਨੇ। ਇਹਨਾਂ ਦੇ ਉੱਤੇ ਫਰਾਡ ਦੇ ਇਲਜ਼ਾਮ ਨੇ ਕਿ ਲੋਕਾਂ ਦੇ ਨਾਲ ਜਾਲ ਸਾਜ਼ੀ ਕਰਦੇ ਨੇ, ਲੋਕਾਂ ਨੂੰ ਬਾਹਰ ਘੱਲਣ ਦੇ ਨਾਂ ਦੇ ਉੱਤੇ ਫਰਾਡ ਕਰਦੇ ਨੇ। ਬਾਹਰ ਜਿਨ੍ਹਾਂ ਨੂੰ ਭੇਜਿਆ ਆ, ਜਿਨ੍ਹਾਂ ਕੰਪਨੀਆਂ ਕੋਲ ਭੇਜਿਆ ਆ, ਉਹਨਾਂ ਕੰਪਨੀਆਂ ਨੂੰ ਉਹਨਾਂ ਦੇ ਕਾਗਜ਼ ਪੱਤਰ ਜਾਲੀ ਤਰੀਕੇ ਦੇ ਨਾਲ ਤਿਆਰ ਕਰਕੇ ਦਿੱਤੇ ਨੇ। ਉਹਨਾਂ ਦਾ ਮੁਤਲਕਾ ਤਜਰਬਾ ਹੀ ਨਹੀਂ ਹੈ, ਜਿਹੜੇ ਤਜਰਬੇ ਦੇ ਸਰਟੀਫਿਕੇਟ ਉਹਨਾਂ ਨੂੰ ਦਿੱਤੇ। ਇਹੋ ਜਿਹੇ ਬੇਸ਼ੁਮਾਰ ਇਲਜ਼ਾਮ ਨੇ ਇਹਨਾਂ ਏਜੰਟਾਂ ਦੇ ਉੱਤੇ, ਜਿਨ੍ਹਾਂ ਕਾਰਨ ਇਹਨਾਂ ਦੇ ਲਾਇਸੈਂਸ ਨੇ ਜਿਹੜੇ ਉਹ ਕੈਂਸਲ ਹੋਏ ਨੇ। ਜੀ, ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਲਈ ਈ-ਬਿਜ਼ ਪੋਰਟਲ ਜਿਹੜਾ ਉਹ ਸ਼ੁਰੂ ਕੀਤਾ ਹੈਗਾ, ਜਿਹਦਾ ਮਕਸਦ 1 ਵਿੰਡੋ ਆਪਰੇਸ਼ਨ ਹੈ। ਕੀ ਹੈਗਾ ਹੈ? 1 ਫਰਵਰੀ ਤੋਂ ਇਹਦੀ ਸ਼ੁਰੂਆਤ ਪ੍ਰਵੀਨ ਹੋਣ ਜਾ ਰਹੀ ਹੈ। 200 ਤੋਂ ਵੱਧ ਕਾਰੋਬਾਰੀ ਤੇ ਇੰਤਜ਼ਾਮੀ ਸਰਵਿਸਿਜ਼ ਨੇ ਜਿਹੜੀਆਂ ਉਹ ਦਿੱਤੀਆਂ ਜਾਣੀਆਂ, ਸੂਬੇ ਭਰ 'ਚ ਦਿੱਤੀਆਂ ਜਾਣੀਆਂ। ਹੌਲੀ ਹੌਲੀ ਕਹਿੰਦੇ ਨੇ ਕਿ ਇਹਦਾ ਦਾਇਰਾ ਜਿਹੜਾ ਪੰਜਾਬ ਭਰ ਦੇ ਵਿੱਚ ਖਿਲਾਰਿਆ ਜਾਏਗਾ। ਔਰ ਇਹ ਇੱਕ ਡਿਜੀਟਲ ਸਿਸਟਮ ਆ ਜਿਹਦੇ ਤਹਿਤ ਤੁਸੀਂ ਕੋਈ ਕੰਮਕਾਰ ਕਾਰੋਬਾਰ ਕਰਨਾ ਤੇ ਉਹਦੇ ਲਾਇਸੈਂਸਿੰਗ ਲਈ ਤੁਸੀਂ ਈ-ਬਿਜ਼ ਪੋਰਟਲ ਤੇ ਜਾਂਦੇ ਜੇ, ਰਜਿਸਟਰਡ ਕਰਦੇ ਜੇ, ਉੱਥੇ ਰਿਕੁਆਇਰਡ ਡਾਕੂਮੈਂਟਸ ਨੇ ਜਿਹੜੇ ਉਹ ਤੁਸੀਂ ਲੈ ਲੈਂਦੇ ਜੇ। ਔਰ ਦਫ਼ਤਰਾਂ 'ਚ ਜਾ ਕੇ ਧੱਕੇ ਖਾਣ ਦੇ ਖੇਚਲਾਂ ਫੇਰੇ ਨੇ ਜਿਹੜੇ ਉਹ ਘਟ ਜਾਂਦੇ ਨੇ। ਪਰ ਰਾਈਟ ਨੂੰ ਜਿਨ੍ਹਾਂ ਲੋਕਾਂ ਦਾ ਵਾਹ ਪਿਆ ਆ, ਉਹ ਇਹ ਕਹਿੰਦੇ ਨੇ ਕਿ ਜੀ ਫੇਰੇ ਘਟੇ ਨੇ। ਇਹ ਕਿ ਬਿਲਕੁਲ ਹੀ ਉਹ ਕੋਈ ਫਰਕ ਨਹੀਂ
ਪਿਆ ਹੈ, ਪਰ ਫੇਰੇ ਘਟੇ ਨੇ, ਫੇਰੇ ਮੁੱਕੇ ਨਹੀਂ ਗਏ ਹੈ। ਜਿਹੜੇ ਮਾਹਿਰ ਨੇ ਉਹਨਾਂ ਦਾ ਇਹ ਆਖਣਾ ਹੈ ਕਿ ਪੰਜਾਬ ਸਰਕਾਰ ਦੇ ਜਿੰਨੇ ਜ਼ਿੰਮੇਦਾਰ ਮਹਿਕਮੇ ਨੇ, ਗੱਲ ਤੇ ਇਹ ਹੈ ਕਿ ਇਸ ਪੋਰਟਲ ਦੇ ਉੱਤੇ ਉਹ ਰਿਸਪੌਂਸ ਕਰਨਗੇ ਤੇ ਫੇਰ ਹੀ ਇਹਦਾ ਕੋਈ ਫਾਇਦਾ ਹੋਏਗਾ ਨਾ। ਸਰਕਾਰ ਨੇ ਬਣਾਤਾ, ਅਪਲਾਈ ਕੀਤਾ, ਉੱਥੇ ਕੋਈ ਰਿਸਪੌਂਸ ਨਹੀਂ ਆਇਆ, ਬੰਦੇ ਨੂੰ ਤਾਂ ਫਿਰ ਅਗਲੇ ਮਹਿਕਮੇ ਦੇ ਦਫ਼ਤਰ 'ਚ ਜਾ ਕੇ ਧੱਕੇ ਖਾਣੇ ਪਏ, ਫਿਰ ਮੁੱਠੀਆਂ ਗਰਮ ਹੋਣਗੀਆਂ, ਫਿਰ ਇਹੋ ਜਿਹੇ ਹੁਣ ਕਹਿਣਾ ਕਿ ਜੀ ਸਰਕਾਰ ਦੇ ਖਿਲਾਫ ਗੱਲ ਹੈ ਆ। ਇਹ ਜਿਹੜਾ ਕੰਮ ਹੋਣ ਡਿਆ ਫਿਰ ਇਹ ਉਸੇ ਕਰਕੇ ਹੀ ਆ ਨਾ। ਸੋ ਇਹ ਸਿਸਟਮ ਇਹ ਹੋਣਾ ਚਾਹੀਦਾ, ਤੁਸੀਂ ਆਨਲਾਈਨ ਅਪਲਾਈ ਕਰ ਦਿੱਤਾ, ਉਹਦਾ ਸਾਰਾ ਰਿਸਪੌਂਸ ਉੱਥੇ ਆਇਆ, ਉਹਦੀਆਂ ਪੇਮੈਂਟਾਂ ਵੀ ਆਨਲਾਈਨ ਹੋ ਗਈਆਂ, ਹਰ ਕੰਮ ਉੱਥੇ ਹੋ ਗਿਆ, ਫਿਰ ਤੇ ਅਸੀਂ ਕਹੀਏ ਕਿ ਵਨ ਵਿੰਡੋ ਹੈ। ਲੇਕਿਨ ਐਲਾਨ ਕੀਤਾ ਗਿਆ, ਮੇ ਬੀ ਆਉਣ ਵਾਲੇ ਦਿਨਾਂ ਦੇ ਵਿੱਚ ਵਾਕਈ ਇਹ ਇੱਕ ਮਿਸਾਲੀ ਕੰਮ ਹੋਵੇ। ਹਜੇ ਤੇ ਇਹਦੀਆਂ 1 ਫਰਵਰੀ ਤੋਂ ਸ਼ੁਰੂਆਤ ਹੋਣ ਜਾ ਰਹੀਆਂ ਜੀ। ਮਸੂਦ, ਪਾਕਿਸਤਾਨ 'ਚ ਜਿੱਦਾਂ ਕਿ ਅਸੀਂ ਖਬਰਾਂ ਦੇ ਸ਼ੁਰੂ ਤੇ ਹੀ ਦੱਸਿਆ ਕਿ ਅੱਜ ਦਾ ਨਿਊਜ਼ ਬੁਲੇਟਿਨ ਜਿਹੜਾ ਜਿਹਦੇ ਨਾਮੇ ਲਾਇਆ ਗਿਆ ਹੈਗਾ, ਪਾਕਿਸਤਾਨ 'ਚ ਖਬਰਾਂ ਪੜਨ ਦੀ ਦੁਨੀਆ ਦੀ ਬੇਤਾਜ ਰਾਣੀ ਇਸ਼ਰਤ ਫਾਤਿਮਾ ਹੋਰੀ ਜਿਹੜੇ ਨੇ ਉਹਨਾਂ ਨੇ ਰਿਟਾਇਰਮੈਂਟ ਦਾ ਐਲਾਨ ਕਰ 1970 ਤੋਂ ਪਾਕਿਸਤਾਨੀ ਮੀਡੀਆ ਦੇ ਉੱਤੇ ਖਬਰਾਂ ਪੜ੍ਹਦੀ ਹੋਈ, ਨੱਕ ਦੇ ਵਿੱਚ ਇੱਕ ਕੋਕਾ, ਸਿਰ ਦੇ ਉੱਤੇ ਬੜੀ ਬਾਅਦਬ ਚੁੰਨੀ, ਖਬਰਾਂ ਪੜ੍ਹਦਿਆਂ ਹੋਇਆਂ ਇੱਕ ਪੂਰੀ ਸੰਜੀਦਗੀ, ਖਬਰ ਦੇ ਲਫ਼ਜ਼ਾਂ ਦੀ ਸਿਹਤ ਕੀ ਹੈ, ਕਿਹੜਾ ਲਫ਼ਜ਼ ਠੀਕ ਹੈ, ਲੋਕੀ ਉਹ ਲਫ਼ਜ਼ ਕਿਹੜਾ ਠੀਕ ਹੈ ਕਿਹੜਾ ਗਲਤ ਹੈ, ਇਸ਼ਰਤ ਫਾਤਿਮਾ ਨੂੰ ਸੁਣ ਕੇ ਦਰੁਸਤਗੀ ਕਰਦੇ ਸਨ। ਸੋ ਜਿਹੜੇ ਦੂਰਦਰਸ਼ਨ ਵਾਲੇ ਸਨ ਉਹ ਜਦੋਂ ਪੀਟੀਵੀ ਵੇਖਦੇ ਸਨ ਜਾਂ ਐਂਟੀਨੇ ਦੇ ਮੂੰਹ ਲਾਹੌਰ ਵੱਲ ਨੂੰ ਕਰਦੇ ਸਨ, ਸ਼ੇਖੂਪੁਰੇ ਵੱਲ ਨੂੰ ਕਰਦੇ ਸਨ, ਉਹ ਵੀ ਇਸ਼ਰਤ ਫਾਤਿਮਾ ਤੋਂ ਵਾਕਿਫ ਨੇ। 50 ਸਾਲ ਯਾਨੀ ਅੱਧੀ ਸਦੀ ਤੋਂ ਵੱਧ ਲਗਭਗ ਉਹਨਾਂ ਨੇ ਇਹ ਸੇਵਾਵਾਂ ਨਿਭਾਈਆਂ। ਕੁਝ ਸਾਲ ਪਹਿਲਾਂ ਉਹ ਪਾਕਿਸਤਾਨ ਦੇ ਸਟੇਟ ਟੀਵੀ ਪੀਟੀਵੀ ਤੋਂ ਵੱਖਰੀਆਂ ਹੋ ਗਈਆਂ ਸਨ ਔਰ ਅੱਜ ਕੱਲ ਸਿਰਫ ਰੇਡੀਓ ਪਾਕਿਸਤਾਨ ਵਾਸਤੇ ਹੀ ਉਹ ਖਬਰਾਂ ਪੜ੍ਹੀਆਂ ਸਨ। 1996 ਚ ਸਾਕਿਬ ਸਾਹਿਬ ਉਹਨਾਂ ਦੇ ਘਰ ਵਾਲੇ ਮੇਰੇ ਵੀ ਵੱਡੇ ਭਾਈਆਂ ਤਰ੍ਹਾਂ ਨੇ, ਮੇਰਾ ਜ਼ਾਤੀ ਤੌਰ ਤੇ ਬਹੁਤ ਅੱਛਾ ਤਾਲੁਕ ਹੈ, ਛੋਟੇ ਭਰਾਵਾਂ ਤਰ੍ਹਾਂ ਜਾਣਦੇ ਨੇ ਦੋਵੇਂ ਮੀਆਂ ਬੀਵੀ ਮੈਨੂੰ, ਤੇ ਉਹਨਾਂ ਦੇ ਨਾਲ ਇਹਨਾਂ ਦਾ ਵਿਆਹ ਹੋਇਆ। ਇਹਨਾਂ ਦੇ ਬੱਚੇ ਨੇ ਜਿਹੜੇ ਉਹ ਵੀ ਅਮਰੀਕਾ ਪੜ੍ਹੇ ਨੇ, ਬੇਟਾ ਪੜ੍ਹ ਕੇ ਵਾਪਸ ਗਿਆ, ਬੇਟੀ ਇੱਥੇ ਹੀ ਹੈ। ਸੋ ਹੁਣ ਆ ਕੇ ਉਹਨਾਂ ਨੇ ਲਗਭਗ ਕੋਈ 55 ਵਰਿਆਂ ਦਾ ਇਹ ਸਫ਼ਰ ਹੈ ਜਿਹੜਾ ਇਹਨੂੰ ਆਖਿਆ ਕਿ ਜੀ ਮੈਂ ਹੁਣ ਇੱਥੇ ਤਮਾਮ ਕਰ ਰਹੀ ਹਾਂ। ਰੇਡੀਓ ਪਾਕਿਸਤਾਨ ਤੋਂ ਉਹਨਾਂ ਨੇ ਆਖਰੀ ਨਿਊਜ਼ ਬੁਲੇਟਿਨ ਹੈ ਜਿਹੜਾ ਉਹ ਪੜ੍ਹਿਆ ਔਰ ਡਾਇਰੈਕਟਰ ਜਨਰਲ ਰੇਡੀਓ ਪਾਕਿਸਤਾਨ ਰਾਈਟ ਨਾਓ ਨੇ ਜਿਹੜੇ ਉਹਨਾਂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਅਲਵਿਦਾ ਕੀਤਾ ਔਰ ਆਖਿਆ ਕਿ ਤੁਹਾਡੀਆਂ ਸੇਵਾਵਾਂ ਨੂੰ ਯਾਦ ਰੱਖਿਆ ਜਾਏਗਾ। ਪ੍ਰਵੀਨ ਪਾਕਿਸਤਾਨ ਦਾ ਕਿਹੜਾ ਵੱਡਾ ਐਵਾਰਡ ਆ ਸਰਕਾਰੀ ਔਰ ਗੈਰ ਸਰਕਾਰੀ ਜਿਹੜਾ ਇਸ਼ਰਤ ਫਾਤਿਮਾ ਹਿੱਸੇ ਨਹੀਂ ਆਇਆ, ਜਿਹੜਾ ਉਹਨਾਂ ਦੀਆਂ ਸੇਵਾਵਾਂ ਦਾ ਇਕਰਾਰ ਨਹੀਂ ਹੈ। ਬਹੁਤ ਸਾਰੇ ਅਵਾਰਡ ਨੇ ਐਸੇ ਜਿਹੜੇ ਉਹ ਕਦੀ ਉੱਥੇ ਗਈਆਂ ਹੀ ਨਹੀਂ ਤੇ ਨਾ ਉਹਨਾਂ ਨੇ ਉਹ ਕਬੂਲੇ ਤੇ ਨਾ ਉਹਨਾਂ ਨੇ ਉਹ ਦੇ, ਲੇਕਿਨ ਸਭ ਤੋਂ ਵੱਡਾ ਅਵਾਰਡ ਇਹ ਹੈ ਇੱਜ਼ਤ, ਦੌਲਤ, ਸ਼ੋਹਰਤ, ਜਿਹੜੇ ਉਹਨਾਂ ਨੇ ਆਪਣੀ ਨੇਕ ਨਾਮੀ ਦੇ ਨਾਲ ਔਰ ਆਪਣੇ ਕੰਮ ਦੇ ਨਾਲ ਮਿਕਾਇਆ ਹੈ। ਕੋਈ ਸ਼ੋਭੇ ਨੂੰ ਦਿੱਤਾ, ਐਗਜ਼ੈਕਟਲੀ, ਬਿਲਕੁਲ। ਔਰ ਇਹੋ ਜਿਹੇ ਲੋਕ ਮਿਸਾਲ ਹੁੰਦੇ ਨੇ। ਸੋ ਇਸ਼ਰਤ ਫਾਤਿਮਾ ਜੀ, ਤੁਸੀਂ ਰਿਟਾਇਰਮੈਂਟ ਤੇ ਲੈ ਲਈ ਪਰ ਤੁਸੀਂ ਲੋਕਾਂ ਦੇ ਦਿਲਾਂ ਚੋਂ ਕਦੀ ਰਿਟਾਇਰ ਨਹੀਂ ਹੋਵੋਗੇ। ਜਦੋਂ ਅਸੀਂ ਖਬਰਾਂ ਪੜ੍ਹਦੇ ਆ ਕਿਸੇ ਨੂੰ ਵੇਖਾਂਗੇ ਤੇ ਤੁਹਾਡਾ ਨਾਂ ਹੈ ਜਿਹੜਾ ਉਹ ਦਿਮਾਗ 'ਚ ਘੁੰਮਦਾ ਰਹੇਗਾ। ਪੰਜਾਬੀ ਰੇਡੀਓ USA ਤੁਹਾਡੀਆਂ ਸੇਵਾਵਾਂ ਨੂੰ ਸਲੂਟ ਪੇਸ਼ ਕਰਦਾ ਹੈ। ਅੱਜ ਦਾ ਇਹ ਅਪਡੇਟ ਪਾਕਿਸਤਾਨ ਬਹੁਤ ਛੋਟੀ ਜਿਹੀ ਸ਼ਰਧਾਂਜਲੀ ਹੈ, ਬਹੁਤ ਛੋਟੀ ਜਿਹੀ ਇੱਕ ਕਹਿ ਲਵੋ ਕਿ ਚੜਾਵੇ ਦਾ ਜਾਂ ਅਦਬ ਦਾ ਇੱਕ ਰੂਪ ਆ, ਇੱਕ ਦਾਨ ਹੈ। ਸੋ ਉਹ ਅਸੀਂ ਇਸ਼ਰਤ ਫਾਤਿਮਾ ਹੋਣਾ ਦੇ ਨਾਮੇ ਕੀਤਾ ਜਿਨ੍ਹਾਂ ਨੇ ਅੱਜ ਆਪਣੇ ਕੈਰੀਅਰ ਦਾ ਆਖਰੀ ਨਿਊਜ਼ ਬੁਲੇਟਿਨ ਰੇਡੀਓ ਪਾਕਿਸਤਾਨ ਇਸਲਾਮਾਬਾਦ ਤੋਂ ਪੜ੍ਹਿਆ ਔਰ ਪੂਰੇ ਨੈਟਵਰਕ ਤੇ ਗਿਆ। ਅਸੀਂ ਤੁਹਾਡੀਆਂ ਸੇਵਾਵਾਂ ਨੂੰ ਸਲੂਟ ਪੇਸ਼ ਕਰਨੇ ਆ। ਸਲੂਟ ਟੂ ਇਸ਼ਰਤ ਫਾਤਿਮਾ, the living legend of Pakistan news broadcast industry। ਥੈਂਕ ਯੂ ਜੀ, ਅਸੀਂ ਤੁਹਾਨੂੰ ਯਾਦ ਰੱਖਾਂਗੇ ਜੀ। ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਦੀ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ ਜੀ। ਮਾਈਕ੍ਰੋਫੋਨ ਦੇ ਇਸ ਪਾਸਿਓਂ ਰੱਬ ਰਾਖਾ।